ਜੀ ਭਾਈ ਜੀ ਲੁਧਿਆਣੇ ਵਾਲਿਓ ਕੀ ਹਾਲ ਆ? ਠੀਕ ਠਾਕ ਹੋ? ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਂ ਕੀ ਆਪਣਾ? ਮੇਰਾ ਨਾਮ ਰਮਨਦੀਪ ਕੁਮਾਰ। ਅੱਛਾ ਜੀ। ਮੈਂ ਪ੍ਰੋਪਰ ਲੁਧਿਆਣੇ ਤੋਂ ਰਹਿਣ ਵਾਲਾ। ਸਾਡਾ ਪਿਛਲਾ ਪਿੰਡ ਖੰਨੇ ਤੋਂ ਹੈ ਜੀ। ਅਸੀਂ ਲੁਧਿਆਣੇ ਤੋਂ ਤਕਰੀਬਨ 40 ਕਿਲੋਮੀਟਰ ਦੂਰ ਹੈ। ਅੱਛਾ। ਅੱਜ ਆਏ ਆ ਬਾਬਾ ਜੀ ਨਗਰੀ, ਹਾਂ ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਗਰੀ ਵਿੱਚ ਆਏ ਆ। ਅੱਜ ਉਹਨਾਂ ਦੇ ਜਨਮ ਸਥਾਨ ਦੇ ਉੱਪਰ ਬਹੁਤ ਪਿਆਰ ਮਿਲਿਆ। ਇਮੀਗ੍ਰੇਸ਼ਨ ਤੋਂ ਲੈ ਕੇ ਇੱਥੇ ਦੀ ਪੁਲਿਸ ਫੋਰਸ ਤੱਕ, ਇੱਥੇ ਦੇ ਜਿਹੜੇ ਲੋਕਲ ਆਵਾਮ ਹੈ ਸਾਰੀ ਬਹੁਤ ਪਿਆਰ ਕਰਦੀ ਹੈ। ਔਰ ਕਿਸੇ ਤਰ੍ਹਾਂ ਦਾ ਵੀ ਕੋਈ ਓਪਰਾ ਨਹੀਂ ਫੀਲ ਹੋ ਰਿਹਾ। ਇਸ ਤਰ੍ਹਾਂ ਹੀ ਲੱਗਦਾ ਸੀ ਆਪਣੇ ਸ਼ਹਿਰ ਦੇ ਵਿੱਚ ਹੀ ਘੁੰਮਦੇ ਪਏ ਆ। ਇਹ ਸਿਰਫ ਇੱਕ ਤੁਸੀਂ ਤਾਂ ਜਿੱਦਾਂ ਮਰਜ਼ੀ ਫਿਰੀ ਜਾਓ, ਤੁਹਾਡਾ ਤਾਂ ਸਾਨੂੰ ਨਹੀਂ ਪਤਾ ਲੱਗਣਾ ਵੀ ਇਹ ਇੰਡੀਆ ਦੇ ਆ ਜਾਂ ਇੱਧਰ ਦੇ ਆ। ਬਿਲਕੁਲ ਇਦਾਂ ਹੀ ਹੈ ਜੀ। ਮੈਂ ਵੀ ਇਹੀ ਸਾਬਤ ਕਰਨਾ ਚਾਹੁੰਦਾ। ਲੋਕਾਂ ਦੇ ਦਿਮਾਗ 'ਚ ਉਧਰ ਇਦਾਂ ਹੀ ਆ ਜਿਵੇਂ ਮੇਰੇ ਦੋਸਤਾਂ ਦੇ ਹੈਗਾ, ਕਹਿੰਦੇ ਕਿੱਥੇ ਚੱਲਿਆ? ਪਾਕਿਸਤਾਨ। ਉਹ ਤੂੰ ਤਾਂ ਸਵੇਰੇ ਜਾਣਾ, ਸ਼ਾਮ ਨੂੰ ਮੁੜ ਆਣਾ, ਕਾਰੀਡੋਰ ਚੱਲਿਆ ਹੋਣਾ। ਮੈਂ ਕਿਹਾ ਮੈਂ 10 ਦਿਨ ਵਾਸਤੇ ਚੱਲਿਆ। ਉਹ ਤੂੰ ਵੀਜ਼ਾ ਕਿੱਦਾਂ ਲਵਾ ਲਿਆ? ਮੈਂ ਕਿਹਾ ਅਪਲਾਈ ਕੀਤਾ, ਬਾਬੇ ਦਾ ਸੁਨੇਹਾ ਆਇਆ ਤਾਂ ਪਹੁੰਚ ਕੇ। ਕੋਈ ਹਿੰਦੂ ਵਾਲਾ ਮਸਲਾ ਨਹੀਂ ਹੈਗਾ, ਬੜਾ ਈਜ਼ੀ ਵੀਜ਼ਾ ਆਇਆ ਮੇਰਾ, ਕੋਈ ਦਿੱਕਤ ਨਹੀਂ ਹੋਈ ਕਿਸੇ ਤਰ੍ਹਾਂ ਦੀ। ਯੰਗ ਬਲੱਡ ਆ ਵੀ। ਮੈਨੂੰ ਇੱਥੇ ਵੀ ਕਈ ਮੁਲਾਜ਼ਮਾਂ ਨੇ ਕਿਹਾ ਤੁਸੀਂ ਭਾਈ ਜੰਗ ਬਲਾਡੋਂ ਬੰਦੇ ਘੱਟ ਹੀ ਭੇਜਦੇ ਹੋ, ਬਾਬੇ ਜ਼ਿਆਦਾ ਭੇਜ ਦਿੰਦੇ ਹੋ ਇੱਧਰ। ਮੈਂ ਕਿਹਾ ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ, ਮੈਂ ਤਾਂ ਆ ਗਿਆ। ਇਹੀ ਮੈਸੇਜ ਦੇਣਾ ਚਾਹੁੰਦਾ ਸਾਰੇ ਪਿੱਛੇ ਆਵਾਮ ਨੂੰ, ਸਾਡੇ ਇੰਡੀਆ ਵਾਲੀ ਜਿੰਨੀ ਹੈਗੀ ਆ, ਵੀ ਹਿੰਦੂਆਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ। ਮੈਂ ਸ਼ਰੇਆਮ ਇੱਥੇ ਘੁੰਮ ਰਿਹਾ, ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਹੈਗੀ। ਔਰ ਬਹੁਤ ਮੈਂ ਪਹਿਲੀ ਵਾਰ ਆਇਆ ਜੀ। ਬਿਲਕੁਲ ਜੀ, ਬਹੁਤ ਸ਼ੁਕਰਗੁਜ਼ਾਰ ਹੈ ਇੱਥੇ ਦੀ ਆਵਾਮ ਦਾ, ਇੱਥੇ ਦੀ ਖਾਸ ਤੌਰ ਇੱਥੇ ਗਵਰਨਮੈਂਟ ਦੀ ਜਿਹੜੀ ਪੁਲਿਸ ਲਾਈ ਹੋਈ ਹੈ। ਮੈਂ ਦੇਖਿਆ ਅੱਜ ਇੰਨੀ ਗਰਮੀ ਹੈ, ਸਾਨੂੰ ਤੁਰਨਾ ਔਖਾ ਹੋਇਆ। ਕੋਠਿਆਂ ਤੇ ਸਾਡੀ ਸਿਕਿਉਰਿਟੀ ਕਰਦੇ ਪਏ ਖੜੇ ਹੋਏ। ਸਾਡੀਆਂ ਬੱਸਾਂ ਜਾਂਦੀਆਂ ਨੇ 50-50 ਕਿਲੋਮੀਟਰ ਜੇ ਸਾਨੂੰ ਦੂਸਰੇ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਵਾਸਤੇ। ਇਹ ਕੋਠੇ ਤੇ ਖੜੇ ਹੋ ਕੇ ਸਾਡੀ ਸਿਕਿਉਰਿਟੀ ਕਰਦੇ ਨੇ, ਬਿਲਕੁਲ ਸੜਕਾਂ ਦੇ ਉੱਪਰ ਖੜੇ ਨੇ। ਉਹ ਰੋਜ਼ਾਂ ਦੇ ਵਿੱਚ ਸਾਡੇ ਤਾਂ ਫਿਰ ਵਰਤ ਹੁੰਦਾ ਜੇ ਸਾਡੇ ਕਹਿੰਦੇ ਵੀ ਥੁੱਕ ਅੰਦਰ ਨਿਕਾਲ ਦਿੰਦੇ, ਤੁਹਾਡੇ ਤਾਂ ਮੱਕੀ ਪੁੱਛਣਾ ਵੀ ਗੁਣਾ ਸਮਝਦੇ ਆ ਇਸ ਚੀਜ਼ ਨੂੰ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇੱਥੇ ਦੀ ਆਵਾਮ ਦਾ, ਇੱਥੇ ਦੀ ਪੁਲਿਸ ਦਾ। ਬਹੁਤ ਸਾਡਾ ਖਿਆਲ ਰੱਖਿਆ ਇਹਨਾਂ ਨੇ, ਬਹੁਤ ਧਿਆਨ ਰੱਖਿਆ ਜੀ। ਅੱਛਾ, ਹੁਣ ਤੁਸੀਂ ਆਪਣੇ ਜਿਹੜੇ ਬੇਲੀ ਆ ਸੰਗੀ ਸਾਥੀ, ਉਹਨਾਂ ਨੂੰ ਕੀ ਜਾ ਕੇ ਕਹੋਗੇ? ਮੈਂ ਉਹਨਾਂ ਨੂੰ ਬਸ ਅੱਧਿਆਂ ਨੂੰ ਤਾਂ ਜ਼ਿਆਦਾ ਜੇ WhatsApp ਦੇ ਸਟੇਟਸ ਤੋਂ ਪਤਾ ਲੱਗ ਜਾਣਾ, ਤੇ ਸਾਰੇ ਜਿਹੜੇ ਪੁੱਛੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ 10 ਦਿਨ ਇਹਦਾ WhatsApp ਬੰਦ ਕਿਉਂ ਹੋ ਰਿਹਾ ਹੈ। ਇਸ ਗੱਲ ਕਰਕੇ ਤਾਂ ਉੱਥੇ ਜਾ ਕੇ ਸਾਰਿਆਂ ਨੂੰ ਦੱਸਾਂਗੇ ਵੀ ਕੋਈ ਕੁਮਾਰ ਦੀ ਕੋਈ ਦਿੱਕਤ ਨਹੀਂ ਆਈ ਹੈਗੀ। ਇੱਕ ਵਾਰੀ 'ਚ ਵੀਜ਼ਾ ਆਇਆ, ਪਹਿਲੀ ਇਨਕੁਆਇਰੀ ਹੋਈ ਹੈ ਤਾਂ ਉਹ ਜ਼ਿਆਦਾ ਕਹਿ ਗਏ ਭਾਈ ਤਿਆਰੀ ਕਰੋ ਆਪਣੀ। ਵਿਆਹੇ ਬਾਰੇ ਹੋ? ਬਿਲਕੁਲ ਜੀ, 2 ਬੱਚੀਆਂ ਨੇ ਮੇਰੀਆਂ, 2 ਕੁੜੀਆਂ ਨੇ। ਇੱਕ ਵੱਡੀ ਬੇਟੀ 13 ਸਾਲ ਦੀ ਹੈ, ਛੋਟੀ ਬੇਟੀ 4.5 ਸਾਲ ਦੀ ਹੈ। ਹਾਂਜੀ ਹਾਂਜੀ। ਅੱਛਾ, ਫਿਰ ਉਹਨਾਂ ਨੇ ਕੋਈ ਫਰਮਾਇਸ਼ਾਂ ਨਹੀਂ ਕੀਤੀਆਂ ਪਾਪਾ ਸਾਡੇ ਲਈ ਆ ਫਲਾਨੀ ਸ਼ੈ? ਬਿਲਕੁਲ ਕਿਹਾ। ਮੇਰੀ ਵੱਡੀ ਬੇਟੀ ਤਾਂ ਤਿਆਰ ਹੀ ਰਹਿੰਦੀ, ਪਾਪਾ ਚੱਲਿਓ ਤਾਂ ਮੇਰੇ ਵਾਸਤੇ ਕੀ ਲਿਆਉਣਾ ਹੈ। ਹਾਂ, ਤੇ ਛੋਟੀ ਉਹਨੂੰ ਦੇਖ ਕੇ ਲੜਦੀ ਹੈ ਤੇ ਮੇਰਾ ਕੀ ਹੈ ਤੇ ਮੇਰਾ ਕੀ ਹੈ, ਦੋਨਾਂ ਦੇ ਆਪਸ 'ਚ ਕਰਨਗੀਆਂ। ਹੁਣ ਜਾਵਾਂਗੇ ਲਾਹੌਰ, ਜੇ ਸਾਨੂੰ 1-2 ਦਿਨ ਦਾ ਟਾਈਮ ਮਿਲਿਆ, ਉੱਥੇ ਜਾ 2-4 ਘੰਟੇ ਦਾ। ਸ਼ਾਦੀ ਮੇਰੀ ਮੰਡੀ ਗੋਬਿੰਦਗੜ੍ਹ ਹੋਈ ਹੈ ਜੀ, ਖੰਨੇ ਦੇ ਨਾਲ ਹੀ ਜੀ। ਲੁਧਿਆਣੇ ਤੋਂ ਤਕਰੀਬਨ 50 ਕਿਲੋਮੀਟਰ ਹੈ ਜੀ। ਜੀ ਜੀ, ਬਹੁਤ ਵਧੀਆ ਜੀ। ਸਾਡੇ ਬਾਈ ਹੁਣੀ ਆਏ ਆ, ਹਿੰਦੂ ਫੈਮਿਲੀ ਦੇ ਨਾਲ ਇਹਨਾਂ ਦਾ ਤਾਲੁਕ ਆ। ਔਰ ਇਹ ਸਾਨੂੰ ਉਨੇ ਹੀ ਅਜ਼ੀਜ਼ ਆ ਜਿੰਨੇ ਸਾਡੇ ਚੜ੍ਹਦੇ ਪੰਜਾਬ ਦਾ ਕੋਈ ਵੀ ਬੰਦਾ, ਚਾਹੇ ਉਹ ਸਿੱਖ ਆ, ਚਾਹੇ ਉਹ ਈਸਾਈ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਹਿੰਦੂ ਆ। ਸਾਡੇ ਲਈ ਸਾਰੇ ਸਤਿਕਾਰਯੋਗ।